ਦਰਸ਼ਕੋ ਬ੍ਰੇਕਫਾਸਟ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਵੱਲੋਂ ਅਫਗਾਨਿਸਤਾਨ ਵਿੱਚ ਦਹਿਸ਼ਤਗਰਦੀ ਫੈਲਾਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਪਾਕਿਸਤਾਨ ਨੇ 3 ਭਾਰਤੀਆਂ ਦੇ ਨਾਮ ਅਨਾਉਂਸ ਕੀਤੇ ਹਨ ਜਿਹੜੇ ਇੰਜੀਨੀਅਰ ਹੋਣ ਦੇ ਭੇਸ ਵਿੱਚ ਅਫਗਾਨਿਸਤਾਨ ਦੇ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਸਿਰਜ ਰਹੇ ਹਨ। ਦੂਸਰੇ ਪਾਸੇ ਪਾਕਿਸਤਾਨ ਨੇ ਇਸਲਾਮਾਬਾਦ ਦੇ ਵਿੱਚ ਇੱਕ ਹਿੰਦੂ ਮੰਦਿਰ ਅਤੇ ਸ਼ਮਸ਼ਾਨ ਘਾਟ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਸੋ ਇਸ ਉੱਪਰ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਵੀ ਭਾਰਤ ਨੇ ਆਪਣੇ ਗੁਆਂਢੀਆਂ ਦੇ ਨਾਲ ਕੀ ਵਰਤਾਰਾ ਕੀਤਾ ਹੈ ਕਿ ਅੱਜ ਕੋਈ ਵੀ ਦੇਸ਼ ਗੁਆਂਢ ਦਾ ਮੁਲਕ ਉਹਨਾਂ ਦੇ ਨਾਲ ਨਹੀਂ ਖਲੋਤਾ। ਇਸ ਦੇ ਉਲਟ ਚੀਨ ਨੇ ਉਹਨਾਂ ਪ੍ਰਤੀ ਜੋ ਰਵੱਈਆ ਰੱਖਿਆ, ਅੱਜ ਸਾਰੇ ਚਾਈਨਾ ਦੇ ਆਰਬਿਟ 'ਚ ਨੇ। ਔਰ ਜੇ ਭਾਰਤ ਜਿੱਥੇ 1 ਬਿਲੀਅਨ 300 ਮਿਲੀਅਨ ਲੋਕ ਨੇ ਆਪਣੇ ਆਪ ਨੂੰ ਪੁਰਾਣੀ ਸਿਵਲਾਈਜੇਸ਼ਨ ਔਰ ਵੱਡਾ ਫਿਊਚਰ ਦੀ ਪਾਵਰ ਦੇਖਦੇ ਨੇ, ਪਰ ਤੁਸੀਂ ਕੁੱਲ ਮਿਲਾ ਕੇ ਜੇ ਇਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ UN ਦੇ ਵਿੱਚ ਅਦਰਵਾਈਜ਼ ਪਰਫਾਰਮੈਂਸ ਦੇਖੋ ਤਾਂ ਇਹਨਾਂ ਦੀ 1 ਪੁਆਇੰਟ ਸੈਂਟਰਡ ਫੋਰਨ ਪਾਲਿਸੀ ਰਹੀ ਹੈ ਕਿ ਪਾਕਿਸਤਾਨ ਨੂੰ ਟਾਰਗੇਟ ਕਰਨਾ, ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਵਾਉਣਾ। ਕਦੇ ਤੁਸੀਂ ਲਸ਼ਕਰੇ ਤਾਇਬਾ ਕਰ ਲਓ, ਕਦੇ ਤੁਸੀਂ ਕੋਈ ਹੋਰ ਜਿਹੜਾ ਮੁਜਾਹਿਦੀਨ ਦਾ ਕੋਈ ਗਰੁੱਪ ਬਣਾ ਕੇ ਜਿਹੜਾ ਹਿਜ਼ਬੁਲ ਮੁਜਾਹਿਦੀਨ ਤਾਂ ਇਹਨਾਂ ਦੀ ਹੈ, ਕੋਈ ਹੋਰ ਇਸ ਕਿਸਮ ਦਾ ਕਿ ਵੀ ਉਹਨਾਂ ਨਾਲ ਤੁਸੀਂ ਜੋੜ ਦਿਓ, ਕਸ਼ਮੀਰੀ ਮੁਜਾਹਿਦੀਨਾਂ ਨਾਲ ਜੋੜ ਦਿਓ ਔਰ ਫਿਰ ਸੈਂਟਰ 'ਚ ਫੈਡਰਲ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਕਰਕੇ ਉਹਨਾਂ ਨੂੰ ਜਿਹੜਾ ਅਲਟੀਮੇਟਲੀ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਬਣਾ ਦਿਓ। ਉਹਦੇ ਤੇ ਜਿਹੜਾ ਉਹਨਾਂ ਦਾ ਕਦੇ ਵੀ ਇਹ ਖਾਬ ਪੂਰਾ ਨਹੀਂ ਹੋਇਆ, ਕਿਉਂਕਿ ਹੈ ਹੀ ਝੂਠ ਦੇ ਉੱਤੇ ਮਬਨੀ ਹੁੰਦਾ। ਸਭ ਤੋਂ ਵੱਡੀ ਟੈਰਰਿਸਟ ਜਮਾਤ ਅੱਜ RSS ਹੈ ਭਾਰਤ ਦੀ। ਔਰ ਜਿੰਨਾ ਟੈਰਰਿਜ਼ਮ ਭਾਰਤ ਨੇ ਆਪਣੇ ਗੁਆਂਢ ਮੁਲਕਾਂ ਸ੍ਰੀਲੰਕਾ ਹੋਏ, ਬੰਗਲਾਦੇਸ਼ ਹੋਏ, ਔਰ ਕਿਸ ਕਿਸਮ ਦਾ ਇਹਨਾਂ ਨੇ ਸਾਰਾ ਮਾਹੌਲ ਸਿਰਜਿਆ। ਅਸੀਂ ਏਅਰ ਇੰਡੀਆ ਹਾਦਸੇ ਦੀ ਗੱਲ ਕਰਕੇ ਹਟੇ, ਪਰ ਇੱਕ ਮੈਨੂੰ ਹਮੇਸ਼ਾ ਹੀ ਰਿਹਾ ਕਿ ਵੀ ਪਾਕਿਸਤਾਨ ਹਮੇਸ਼ਾ ਹੀ ਉਹਨਾਂ ਦੇ ਜਿਹੜੇ ਡਿਪਲੋਮੈਟ ਨੇ ਜਾਂ ਫੋਰਨ ਪਾਲਿਸੀ ਮੇਕਰ ਨੇ ਉਹ ਡਿਫੈਂਸਿਵ ਰਹੇ ਨੇ, ਉਹ ਡਿਫੈਂਸ ਦੇ ਵਿੱਚ ਖੇਡਦੇ ਰਹੇ ਨੇ। ਡਿਫੈਂਸ ਹਮੇਸ਼ਾ ਲੂਜ਼ਿੰਗ ਹੁੰਦਾ ਹੈ। ਇਸ ਦੇ ਉਲਟ ਜਿਵੇਂ ਭਾਰਤ ਨੇ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਕੀਤੀ, ਕੁਲਭੂਸ਼ਣ ਯਾਦਵ ਵਰਗਾ ਬੰਦਾ ਪਾਕਿਸਤਾਨ ਦੇ ਕੋਲ ਆਇਆ ਜਿਹਨੂੰ ਉਹਨਾਂ ਨੇ ਕਾਬੂ ਕੀਤਾ, ਕਿ ਕਿਵੇਂ ਉਹਨੇ ਬਲੋਚਿਸਤਾਨ 'ਚ ਕੀ ਕੀਤਾ ਹੈ, ਕਿਵੇਂ ਉਹਨਾਂ ਨੇ ਈਵਨ ਅੱਜ ਵੀ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਕਹਿੰਦੇ ਸੀ ਉਹ ਖੈਬਰ ਪਖਤੂਨਖਵਾ ਹੈ, ਉੱਥੇ ਕਿਵੇਂ ਇੱਕ ਤਨਜ਼ੀਮ ਨੂੰ ਅੱਜ ਕੱਲ੍ਹ ਇਹ ਸਪੋਰਟ ਕਰ ਰਹੇ ਨੇ ਜਿਵੇਂ ਕਿ ਉਹ ਫ੍ਰੀ ਜਿਹੜਾ ਪਖਤੂਨਾ ਦੀ ਤਨਜ਼ੀਮ ਹੋਏ। ਇਸ ਤੋਂ ਪਹਿਲਾਂ ਇਹੀ ਕੰਮ ਉਹ ਅਲਤਾਫ ਹੁਸੈਨ ਦੇ ਨੂੰ ਸਪੋਰਟ ਕਰਕੇ ਕਰਦੇ ਰਹੇ ਨੇ। ਪਰ ਕਦੇ ਵੀ ਪਾਕਿਸਤਾਨ ਨੇ ਇੰਟਰਨੈਸ਼ਨਲੀ ਆਪਣਾ ਕੇਸ ਬਿਲਟ ਨਹੀਂ ਕੀਤਾ ਕਿ ਕਿੰਨੀ ਵੱਡੀ ਟੈਰਰਿਸਟ ਕੰਟਰੀ ਹੈ ਭਾਰਤ ਔਰ ਕਿਵੇਂ ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਦੀ ਹੈ। ਪਰ ਅੱਜ ਖਬਰ ਦੇਖ ਕੇ ਮੈਨੂੰ ਥੋੜੀ ਜਿਹੀ ਤਸੱਲੀ ਹੋਈ, ਹਾਲਾਂ ਇਹਦਾ ਸੰਬੰਧ 2019 ਦੇ ਨਾਲ ਜੁੜਦਾ ਹੈ ਕਿ ਪਾਕਿਸਤਾਨ, ਇਹ ਭਾਰਤੀ ਮੀਡੀਆ ਨੇ ਦਿੱਤੀ ਹੈ, ਉਹਨਾਂ ਦੀ ਏਜੰਸੀ ਦੀ ਖਬਰ ਹੈ ਕਿ Pakistan attempts to list 3 Indians in Afghanistan as terror sponsors. Pakistan alleges that these people were using their work as engineers as cover to provide financial, technical and material support to terrorist groups. ਕਿ ਪਾਕਿਸਤਾਨ ਨੇ ਇੰਟਰਨੈਸ਼ਨਲ ਲੈਵਲ ਤੇ ਮੂਵ ਕੀਤਾ ਹੈ ਕਿ 3 ਭਾਰਤੀ ਜਿਹੜੇ ਉੱਥੇ ਇੰਜੀਨੀਅਰ ਬਣ ਕੇ ਅਫਗਾਨਿਸਤਾਨ 'ਚ ਰਹਿ ਰਹੇ ਨੇ, ਲੇਕਿਨ ਉਹ ਦਹਿਸ਼ਤਗਰਦਾਂ ਨੂੰ ਪੈਸੇ ਵੱਲੋਂ ਵੀ, ਤਕਨੀਕ ਵੱਲੋਂ ਵੀ ਔਰ ਹੋਰ ਲੋੜੀਂਦੀਆਂ ਚੀਜ਼ਾਂ ਦੇ ਕੇ ਦਹਿਸ਼ਤਗਰਦੀ ਫੈਲਾ ਰਹੇ ਨੇ। ਇਹਨਾਂ ਨੂੰ ਜਿਹੜਾ ਦਹਿਸ਼ਤਗਰਦ ਐਲਾਨਿਆ ਜਾਏ, ਉਹਨਾਂ ਦੇ ਵਿੱਚ ਅਜੋਏ ਮਿਸਤਰੀ, ਗੋਬਿੰਦਾ ਪਟਨਾਇਕ ਐਂਡ ਆਂਗਰਾ ਆਪਾ ਜੀ, ਇਹ 3 ਜਿਹੜੇ ਨੇ ਉਹਨਾਂ ਨੇ ਕਿਹਾ। ਔਰ ਹਾਲਾਂ ਉਹਨਾਂ ਨੇ ਪਿਛਲੇ ਸਾਲ ਵੀ ਇਸ ਖਬਰ ਦੇ ਮੁਤਾਬਕ ਪਾਕਿਸਤਾਨ ਨੇ ਇੱਕ ਨੋਮੀਨੇਟ ਕੀਤਾ ਸੀ ਵੈਨੂਦਾਵ ਡੋਂਗਰਾ ਐਜ਼ ਏ ਟੈਰਰਿਸਟ, ਲੇਕਿਨ ਉਦੋਂ ਅਮਰੀਕਾ ਨੇ ਕਿਹਾ ਨਹੀਂ ਐਵੀਡੈਂਸ ਪ੍ਰੋਪਰ ਸਪੋਰਟ ਨਹੀਂ ਹੈ। ਪਰ ਹੁਣ ਜਿਹੜਾ ਇਸ ਸਾਰੇ ਤੋਂ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਟੇਕਿੰਗ ਐਡਵਾਂਟੇਜ ਆਫ ਦਾ ਪ੍ਰੋਲੌਂਗਡ ਕਨਫਲਿਕਟ ਇਨ ਆਵਰ ਨੇਬਰਹੁੱਡ, India has fomented terrorism inside Pakistan by providing training, financial and material support to terrorist groups
to kill innocent people in Pakistan. These Indian nationals are now residing in India with impunity, which vindicates Pakistan's position that India is a state sponsor of terrorism. ਹੁਣ ਇਹ ਮੈਂ ਸਮਝਦਾ ਵੀ ਬਹੁਤ ਚੰਗਾ ਮੂਵ ਹੈ, ਇਹਨੂੰ ਆਪਣੇ ਮੀਡੀਆ 'ਚ ਵੀ ਪ੍ਰਚਾਰੋ, ਆਉਣ ਵਾਲੇ ਪੀਰੀਅਡ 'ਚ ਵੀ ਜਿਹੜੇ ਵੀ ਇਸ ਕਿਸਮ ਦੀ ਇਹਨਾਂ ਦੀ ਕਾਰਵਾਈ ਹੈ, ਤਾਂ ਕਿ ਇਹ ਜਿਹੜਾ ਅਸਲ ਖੂਨੀ ਹੈ, ਮਰਡਰਰ ਹੈ, ਉਹ ਆਪ ਇਨੋਸੈਂਟ ਬਣਿਆ ਹੋਇਆ। ਜੇ ਪਾਕਿਸਤਾਨ ਨੇ ਇਹ ਆਫੈਂਸਿਵ ਲਿਆ ਹੁੰਦਾ ਤੇ ਇਹ ਨਾ ਹੁੰਦਾ ਕਿ ਭਾਈ ਇਹ ਨਰਿੰਦਰ ਮੋਦੀ, ਅਮਿਤ ਸ਼ਾਹ, ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹ ਮੁਸਲਮਾਨ ਗੁਜਰਾਤ ਦੇ ਵਿੱਚ 2002 ਚ ਮਾਰੇ, ਉਹ ਅੱਜ ਇੰਟਰਨੈਸ਼ਨਲ ਸਟੇਚਰ ਲੈ ਕੇ ਘੁੰਮਦੇ ਹੁੰਦੇ ਔਰ ਉਹ ਸਭ ਤੋਂ ਵੱਡੇ ਯੋਗਾ ਔਰ ਪੀਸ ਔਰ ਗਾਂਧੀ ਔਰ ਉਸ ਦੇ ਪ੍ਰਚਾਰਕ ਬਣੇ ਹੁੰਦੇ ਔਰ ਪਾਕਿਸਤਾਨ ਨੂੰ ਜਿਹੜਾ ਉਹ ਦਹਿਸ਼ਤਗਰਦ ਬਣਾ ਰਹੇ ਹੁੰਦੇ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੀ ਇਹ ਟੂ ਪ੍ਰੋਂਗ ਸਟ੍ਰੈਟਜੀ, ਇੱਕ ਪਾਸੇ ਜਿੱਥੇ ਉਹਨਾਂ ਨੇ ਇੰਟਰਨੈਸ਼ਨਲੀ ਇਸ ਸਾਰੇ ਨੂੰ ਲਿਆ, ਉੱਥੇ ਖਬਰ ਦੇਖ ਕੇ ਬਹੁਤ ਵਾਰ ਅਸੀਂ ਸਿੱਖਾਂ ਦੇ ਹਵਾਲੇ ਨਾਲ ਖਬਰ ਦੇਖਦੇ ਹਾਂ ਕਿ ਪਾਕਿਸਤਾਨ ਜਿਵੇਂ ਕਰਤਾਰਪੁਰ ਕੋਰੀਡੋਰ ਦੀ ਓਪਨਿੰਗ ਜਾਂ ਅਸੀਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਉਹਦੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ, ਔਰ ਲੇਕਿਨ ਕਿਉਂਕਿ ਇੰਡੀਅਨ ਮੀਡੀਆ ਆਪਣੀਆਂ ਉੱਥੇ ਤਾਂ ਦਬਾ ਹੀ ਦਿੰਦਾ ਉਹਨਾਂ ਖਬਰਾਂ ਨੂੰ। ਹਾਲਾਂ ਪਾਕਿਸਤਾਨ ਨੇ ਉਹ ਕਟਾਕਸ਼ ਰਾਜ ਹਿੰਦੂ ਮੰਦਿਰ ਹੋਏ ਜਾਂ ਸ਼ਾਰਦਾ ਪੀਠ ਹੋਏ ਆਜ਼ਾਦ ਕਸ਼ਮੀਰ 'ਚ, ਜਿਹੜੀ 1000 ਸਾਲ ਪੁਰਾਣੀ ਯੂਨੀਵਰਸਿਟੀ ਸੀ, ਉਹਨਾਂ ਨੂੰ ਵੀ ਉਹਨਾਂ ਨੇ ਰੈਨੋਵੇਟ ਕਰਕੇ ਕਿਹਾ ਹਿੰਦੂਆਂ ਨੂੰ ਆ ਜਾਓ। ਪਰ ਅੱਜ ਜਿਹੜੀ ਖਬਰ ਇਹਨਾਂ ਦੇ ਹਵਾਲੇ ਨਾਲ, ਇਸਲਾਮਾਬਾਦ ਦੇ ਹਵਾਲੇ ਨਾਲ ਲੱਗੀ ਹੈ ਕਿ ਇਹਨੇ ਫਸਟ ਪਾਕਿਸਤਾਨ ਕੈਪੀਟਲ ਟੂ ਗੈਟ ਹਿੰਦੂ ਟੈਂਪਲ ਐਂਡ ਕ੍ਰੈਮੇਟੋਰੀਅਮ, ਕਿ ਹਿੰਦੂ ਕਮਿਊਨਿਟੀ ਜਿਹੜੀ ਪਾਕਿਸਤਾਨ ਦੀ ਹੈ ਉਹਨਾਂ ਨੇ ਤੋਹਫਾ ਦਿੱਤਾ ਹੈ ਕਿ ਭਾਈ ਇਸਲਾਮਾਬਾਦ ਦੇ ਵਿੱਚ ਜਿਹੜਾ H9 ਸੈਕਟਰ ਏਰੀਆ, 4 ਕਨਾਲ ਥਾਂ ਉਹਨਾਂ ਨੇ ਕੰਸਟਰਕਸ਼ਨ ਦੇ ਲਈ ਦਿੱਤੀ ਹੈ ਮੰਦਿਰ ਦੇ, ਔਰ ਇਹ ਪਿਕਚਰ ਹੈ ਜਿਹਦੇ ਚ ਕਿ ਉਹਨਾਂ ਦਾ ਜਿਹੜਾ ਪਾਰਲੀਮੈਂਟਰੀ ਸੈਕਟਰੀ ਹੈ ਹਿਊਮਨ ਰਾਈਟਸ ਦੇ ਉੱਤੇ, ਲਾਲ ਚੰਦ ਮੱਲੀ, ਕਿਉਂਕਿ ਸਿੰਧ ਦੇ ਵਿੱਚ ਕਾਫੀ ਪਾਪੂਲੇਸ਼ਨ ਹਿੰਦੂਆਂ ਦੀ ਹੈ, ਉਹ ਉਸ ਦਾ ਜਿਹੜਾ ਨੀਂਹ ਪੱਥਰ ਰੱਖ ਰਹੇ ਨੇ। ਔਰ ਉਹਨੇ ਕਿਹਾ ਕਿ ਵੀ ਇਸਲਾਮਾਬਾਦ 'ਚ ਹੁਣ ਹਿੰਦੂ ਪਾਪੂਲੇਸ਼ਨ ਕਾਫੀ ਵੱਧ ਰਹੀ ਹੈ ਔਰ ਪਿਛਲੇ 2 ਦਹਾਕਿਆਂ ਤੋਂ ਸਾਡੀ ਮੰਗ ਸੀ ਕਿ ਇੱਥੇ ਮੰਦਿਰ ਬਣਨ ਲਈ ਥਾਂ ਹੋਏ, ਔਰ ਇਹ ਜਿਹੜਾ ਹੁਣ ਸਾਨੂੰ ਨਾ ਹੀ ਸਾਡੇ ਕੋਲ ਇੱਥੇ ਸਾੜਨ ਦਾ ਜਿਹਨੂੰ ਕ੍ਰੈਮੇਟੋਰੀਅਮ ਕਹਿੰਦੇ ਨੇ ਉਹ ਨਹੀਂ ਸੀ, ਔਰ ਹੁਣ ਸਾਨੂੰ ਇਸ ਗੱਲ ਦੇ ਲਈ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਸ਼੍ਰੀ ਕ੍ਰਿਸ਼ਨਾ ਮੰਦਿਰ ਜਿਹੜਾ 20,000 ਸਕੁਅਰ ਫੀਟ ਦੇ ਉੱਤੇ H92 ਸੈਕਟਰ 'ਚ ਬਣੇਗਾ, ਔਰ ਕੈਪੀਟਲ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਪਾਕਿਸਤਾਨ ਦੀ, ਇਸਲਾਮਾਬਾਦ ਦੀ, ਉਹਨਾਂ ਨੇ 2017 ਦੇ ਵਿੱਚ ਇਹ ਸਾਨੂੰ ਅਲਾਟ ਕੀਤਾ ਸੀ, ਪਰ ਕੁਝ ਫਾਰਮੈਲਿਟੀ ਸੀ। ਹੁਣ ਪੂਰੀ ਸਾਈਟ ਮੈਪ ਬਣ ਗਿਆ, ਉਹਨੂੰ ਕਲੀਅਰੈਂਸ ਮਿਲ ਗਈ ਹੈ, ਔਰ ਉਹਦੇ ਹੀ ਮੰਦਿਰ ਦੇ ਇੱਕ ਪਾਸੇ ਮੰਦਿਰ ਔਰ ਉਹਦੇ ਹੀ ਥੋੜੀ ਵਿੱਥ ਦੇ ਉੱਤੇ ਕ੍ਰੈਮੇਟੋਰੀਅਮ ਵੀ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਲਾਲਚੰਦ ਹੀ ਕਹਿ ਰਿਹਾ ਕਿ ਵੀ that step should be taken as symbolic in reference to reports coming from India where Muslims are being prevented from going to mosques while the Imran Khan led government of Pakistan is building temple which he said proves the accommodation policy of the country। So मैं समझता है कि ये बहुत चंगी गल है, क्योंकि ultimately किसी भी सिस्टम दी ਜਿਹੜੀ ਸਕਸੈਸ ਹੁੰਦੀ ਹੈ ਉਹਦੇ ਚ ਉਹ ਸਿਸਟਮ ਮਾਈਨੋਰਿਟੀਜ਼ ਨਾਲ ਕਿਵੇਂ ਡੀਲ ਕਰਦਾ। ਉਹ ਜ਼ਾਹਰ ਹੈ ਕਿ ਇਸਲਾਮ ਦੇ ਵਿੱਚ, ਸ਼ਰੀਅਤ ਦੇ ਵਿੱਚ ਵੀ ਜਿਹੜਾ ਮਾਈਨੋਰਿਟੀਜ਼ ਦੇ ਆਪਣੇ ਹੱਕਾਂ ਦੀ ਗੱਲ ਹੈ, ਔਰ ਇਹ ਬਿਲਕੁਲ ਜੋ ਇਮਰਾਨ ਖਾਨ ਹਕੂਮਤ ਦੀ ਮਾਈਨੋਰਿਟੀਜ਼ ਪ੍ਰਤੀ ਨੀਤੀ ਹੈ ਉਹ ਐਜ਼ ਪਰ ਇਸਲਾਮਿਕ ਡਿਕਟੇਟ ਹੈ ਜਾਂ ਇਸਲਾਮਿਕ ਜਿਹੜੇ ਉਹਨਾਂ ਦਾ ਮਜ਼ਹਬੀ ਕਾਨੂੰਨ ਦੇ ਮੁਤਾਬਕ ਹੈ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇੱਕ ਪਾਸੇ ਪੂਰੇ ਜ਼ਾਲਮਾਨਾ ਅੰਦਾਜ਼ ਦੇ ਵਿੱਚ ਮੋਦੀ ਸਰਕਾਰ ਅਕਲੀਤਾਂ ਦਾ ਗਲਾ ਘੁੱਟ ਰਹੀ ਹੈ, ਉਹਨਾਂ ਦੀ ਮਜ਼ਹਬੀ ਆਜ਼ਾਦੀ ਔਰ ਉਹਨਾਂ ਦੀ ਈਵਨ ਹੋਂਦ ਨੂੰ ਹੀ ਨਕਾਰਨ ਤੇ ਹੈ, ਔਰ ਦੂਸਰੇ ਪਾਸੇ ਪਾਕਿਸਤਾਨ ਜਿਹੜਾ ਹੈ ਉਹ ਅਕਲੀਤਾਂ ਪ੍ਰਤੀ ਬੜੀ ਫਰਾਖ ਦਿਲੀ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਅਕਮੋਡੇਟ ਕਰ ਰਿਹਾ ਉਹਨਾਂ ਦੇ ਮਜ਼ਹਬੀ ਰਾਈਟਸ ਨੂੰ। ਸੋ ਮੈਂ ਕਰੂਜ਼ ਕਰਨ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਸ ਨੂੰ ਅਸੀਂ ਵਿਚਾਰਦੇ ਹਾਂ। 2 ਸ਼ਲੋਕ ਅੱਜ ਜਿਹੜੇ ਬਾਬਾ ਫਰੀਦ ਦੇ ਨੇ ਉਹਨਾਂ ਨੂੰ ਮੈਂ ਵਿਚਾਰ ਅਧੀਨ ਲਿਆਂਦਾ ਹੈ। ਔਰ ਪਹਿਲਾ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਸੁਹਾਗਣੀ ਤੁਮ ਕਿਉਂ ਰਹਿਣ ਵਿਹਾਏ,
ਤੇ ਦੂਸਰਾ ਸੋਹਰੇ ਢੋਈ ਨਾ ਲੈ, ਪਈਐ ਨਾਹੀ ਥਾਓ, ਫਿਰ ਵਾਤੜੀ ਨਾ ਪੁੱਛੇ, ਧਨ ਸੁਹਾਗਣ ਨਾ। ਜੀ ਦੋਨੋਂ ਸ਼ਲੋਕਾਂ ਦੇ ਵਿੱਚ ਜਿਹੜਾ ਮੈਟਾਫਰ ਹੈ, ਜਿਹਨੂੰ ਅਸੀਂ ਅਲੰਕਾਰ ਕਹਿੰਦੇ ਆ, ਉਹ ਪਤੀ ਪਤਨੀ ਦਾ ਹੈ, ਹਸਬੈਂਡ ਵਾਈਫ ਦਾ ਹੈ, ਉਹਨਾਂ ਦੀ ਸਾਂਝ ਦਾ ਹੈ, ਉਹਨਾਂ ਦੇ ਮੇਲ ਦਾ ਹੈ, ਉਹਨਾਂ ਦੀ ਮੁਹੱਬਤ ਦਾ ਹੈ, ਜਾਂ ਉਹਨਾਂ ਦਾ ਇੱਕ ਦੂਜੇ ਨੂੰ ਐਕਸੈਪਟ ਕਰਨ ਦਾ ਹੈ। ਔਰ ਇਸ ਨੂੰ ਹੀ, ਇਸ ਅਲੰਕਾਰ ਨੂੰ ਇਸਤੇਮਾਲ ਕੀਤਾ ਹੈ ਰੱਬ ਵੱਲੋਂ ਕਿਸ ਰੂਹ ਨੂੰ ਆਪਣੇ ਨਾਲ ਜੋੜਨਾ, ਐਕਸੈਪਟ ਕਰਨਾ, ਉਸ ਤੇ ਕਰਮ ਕਰਨਾ, ਉਸ ਤੇ ਬਖਸ਼ਿਸ਼ ਕਰਨਾ, ਤੇ ਕਿਹੜੀਆਂ ਉਹ ਅਭਾਗੀਆਂ ਰੂਹਾਂ ਨੇ, ਉਹ ਅਨਫੋਰਚੂਨੇਟ, ਉਹ ਬਦਬਖਤ ਰੂਹਾਂ ਨੇ ਜਿਹੜੀਆਂ ਰੱਬ ਤੋਂ ਟੁੱਟੀਆਂ ਹੋਈਆਂ ਨੇ, ਔਰ ਨਾ ਉਹਨਾਂ ਦਾ ਯਤਨ ਹੁੰਦਾ ਹੈ ਕਿ ਰੱਬ ਦੇ ਅੱਗੇ ਉਹ ਗਿੜਗਿੜਾ ਕੇ ਆਜ਼ਜ਼ੀ ਦੇ ਨਾਲ ਇਹ ਅਰਜ਼ੋਈ ਕਰਨ ਕਿ ਮੈਨੂੰ ਆਪਣੇ ਨਾਲ ਮਿਲਾ ਲੈ। ਜਿਵੇਂ ਹਸਬੈਂਡ ਵਾਈਫ ਰਿਲੇਸ਼ਨਸ਼ਿਪ ਦੇ ਵਿੱਚ ਵੀ ਇੱਕ ਜਿਹੜਾ ਉਹ ਕਦੇ ਇਵੇਂ ਹੁੰਦਾ ਹੈ ਕਿ ਭਾਈ ਉਹਨੇ ਮਾਫ ਕਰਨਾ, ਦੂਜਾ ਹੁੰਦਾ ਹੈ ਕਿ ਭਾਈ ਮੈਂ ਸੁਣਿਆ ਹੀ ਨਹੀਂ, ਭਾਵੇਂ ਤੂੰ ਮਾੜੀ ਗੱਲ ਵੀ ਕੰਨ 'ਚ ਪਈ ਹੈ, ਤੇ ਉਹ ਰਿਸ਼ਤਾ ਇਵੇਂ ਨਿਭਦਾ। ਸੋ ਇਹਨੂੰ ਹੀ ਜਦੋਂ ਅਸੀਂ ਪਤੀ ਪਤਨੀ ਦੀ ਐਕਸੈਪਟੈਂਸ ਹੁੰਦੀ ਹੈ ਇੱਕ ਦੂਜੇ ਲਈ, ਤਾਂ ਉਸ ਔਰਤ ਨੂੰ ਅਸੀਂ ਸੁਹਾਗਣ ਕਹਿੰਦੇ ਹਾਂ, ਜਿਹੜੀ ਘਰ ਦੇ ਵਿੱਚ ਸੁਖੀ ਵਸਦੀ ਹੈ। ਤੇ ਇਸੇ ਨੂੰ ਹੀ ਜੇ ਨਹੀਂ ਹੈ ਆਪਸ 'ਚ, ਔਰ ਉਸ ਟਕਰਾਅ 'ਚ ਜਿਹੜਾ ਵਿੱਥ ਵਾਲੀ ਹੈ, ਉਹਨੂੰ ਅਸੀਂ ਦੁਹਾਗਣ ਕਹਿੰਦੇ ਹਾਂ ਕਿ ਭਾਈ ਉਸ ਦਾ ਜਿਹੜਾ ਉਹ ਘਰ ਵਸਦਾ ਨਹੀਂ ਹੈ। ਤਾਂ ਬਾਬਾ ਫਰੀਦ ਨੇ ਪਹਿਲਾਂ ਤਾਂ ਉਸ ਪ੍ਰੀਤ ਦੀ ਗੱਲ ਕੀਤੀ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਕਿ ਜੇ ਮੇਰੇ ਆਪਣੇ ਪਿਆਰੇ ਨਾਲੋਂ, ਉਸ ਰੱਬ ਨਾਲੋਂ ਇੱਕ ਪਲ ਲਈ ਵੀ, ਇੱਕ ਰਾਤ ਲਈ ਵੀ, ਇੱਕ ਪੈਰ ਲਈ ਵੀ ਵਿੱਥ ਪੈ, ਤਾਂ ਮੇਰਾ ਸਾਰਾ ਵਜੂਦ ਤਕਲੀਫ ਦੇ ਵਿੱਚ ਹੁੰਦਾ ਹੈ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਤੇ ਜਿਹੜੀਆਂ ਰੂਹਾਂ ਰੱਬ ਤੋਂ ਬਿਨਾਂ ਜਿਉਂਦੀਆਂ ਨੇ, ਉਹਨਾਂ ਦਾ ਦਿਨ ਜਾਂ ਉਹਨਾਂ ਦਾ ਰਾਤ ਰੱਬ ਦੀ ਯਾਦ ਤੋਂ ਬਿਨਾਂ ਗੁਜ਼ਰਦਾ ਹੈ, ਉਹਨਾਂ ਦਾ ਉਹ ਵਕਤ ਕਿਵੇਂ ਗੁਜ਼ਰਦਾ ਹੋਏਗਾ, ਕਿੰਨਾ ਦਰਦ ਹੋਏਗਾ, ਕਿਵੇਂ ਉਹ ਤਕਲੀਫ 'ਚ ਰੂਹਾਂ ਹੋਣਗੀਆਂ ਜਿਹੜੀਆਂ ਰੱਬ ਨਾਲੋਂ ਟੁੱਟੀਆਂ ਹੋਈਆਂ ਨੇ, ਉਹਨਾਂ ਦੁਹਾਗਨ ਇਸਤਰੀਆਂ ਵਾਂਗ ਜਿਹੜੀਆਂ ਆਪਣੇ ਪਤੀਆਂ ਦੇ ਨਾਲ ਨਹੀਂ ਵਸ ਸਕਦੀਆਂ। ਔਰ ਇਸ ਕਿਸਮ ਦਾ ਹੀ ਫਿਰ ਉਹਨਾਂ ਕਿਹਾ ਕਿ ਭਾਈ ਜਿਹੜੇ ਲੋਕ, ਜਿਹੜੀਆਂ ਰੂਹਾਂ ਇਸ ਦੁਨੀਆ ਦੇ ਮੋਹ ਦੇ ਖਾਤਰ ਰੱਬ ਦੀ ਉਸ ਦੁਨੀਆ ਜਾਂ ਦਰਗਾਹ ਤੋਂ ਵਿੱਥ ਪਾਉਂਦੀਆਂ ਨੇ, ਉਹਨਾਂ ਨੂੰ ਵੀ ਇੱਥੇ ਵੀ ਢੋਈ ਨਹੀਂ ਮਿਲਦੀ। ਹੁਣ ਬਹੁਤ ਵਾਰ ਰੂਹਾਨੀਅਤ ਦੀ ਦੁਨੀਆ 'ਚ ਇਸ ਨੂੰ ਪੇਕਾ ਘਰ ਕਿਹਾ ਕਿ ਜੀ ਅਸੀਂ ਇਸ ਦੁਨੀਆ 'ਚ, ਜਿਵੇਂ ਪੇਕੇ ਔਰਤ ਬਿਲਕੁਲ ਗਾਫਲ ਹੋ ਕੇ, ਉਹਨੂੰ ਕੋਈ ਸੌਣ ਜਾਗਣ ਦਾ ਟਾਈਮ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਉਹਦੀ ਮਾਂ ਨੇ ਉਹਦੀ ਹਰ ਲੋੜ ਪੂਰੀ ਕਰ ਦੇਣੀ, ਉਹ ਬੇਫਿਕਰੀ 'ਚ ਹੁੰਦੀ ਹੈ। ਸੋ ਕਈ ਵਾਰ ਇਸ ਦੁਨੀਆ ਨੂੰ ਪੇਕਾ ਘਰ ਕਿਹਾ, ਪਰ ਇਹ ਯਾਦ ਕਰਵਾਇਆ ਜਿਵੇਂ ਜਦੋਂ ਕੋਈ ਬੱਚੀ ਜਿਹੜੀ ਆ ਉਹ ਬਿਲਕੁਲ ਗਾਫਲ ਹੁੰਦੀ ਹੈ, ਤੇ ਮਾਂ ਫਿਰ ਉਹਨੂੰ ਜਿਹੜੀ ਆ ਉਹ ਸੁਣਾ ਰਹੀ ਹੁੰਦੀ ਹੈ ਕਿ ਮਰ ਜਾਣੀ ਹੈ, ਇਹ ਸਿੱਖ ਲੈ, ਮੁੜ ਕੇ ਆਪਣੀ ਸੱਸ ਤੋਂ ਮੈਨੂੰ ਗਾਲਾਂ ਕਢਵਾਏਗੀ ਕਿ ਭਾਈ ਕੀ ਸਿੱਖ ਕੇ ਆਈ ਹੈ। ਸੋ ਉਹ ਸਹੁਰਾ ਘਰ ਹੁੰਦਾ ਹੈ, ਜਿਵੇਂ ਦੁਨਿਆਵੀ ਤੌਰ ਤੇ ਜਿਹੜਾ ਉਸ ਬੱਚੀ ਦੀ ਪਰਖ ਹੁੰਦੀ ਹੈ, ਇਵੇਂ ਹੀ ਰੂਹਾਨੀਅਤ ਦੀ ਦੁਨੀਆ 'ਚ ਇਹ ਦੁਨੀਆ ਪੇਕਾ ਘਰ ਹੈ, ਅਸੀਂ ਇੱਥੇ ਗਫਲਤ 'ਚ ਹੈ, ਲੇਕਿਨ ਅਲਟੀਮੇਟਲੀ ਅਸੀਂ ਸਹੁਰੇ ਵੰਝਣੇ, ਸਹੁਰੇ ਘਰ ਜਾਣਾ। ਔਰ ਬਾਬਾ ਫਰੀਦ ਇਹ ਯਾਦ ਦਹਾਨੀ ਕਰਵਾਉਂਦੇ ਨੇ, ਸਹੁਰੇ ਪਈਐ ਕੰਤ ਕੀ, ਨਹੀਂ ਇਸ ਤੋਂ ਪਹਿਲਾਂ ਸਹੁਰੇ ਢੋਈ ਨਾਲ ਹੈ, ਪਈਐ ਨਾਹੀ ਥਾਉ, ਕਿ ਜਿਹੜੀਆਂ ਰੱਬ ਨਾਲੋਂ ਟੁੱਟੀਆਂ ਰੂਹਾਂ ਨੇ, ਨਾ ਤਾਂ ਉਹਨਾਂ ਨੂੰ ਸਹੁਰੇ ਦਰਗਾਹ ਦੇ ਵਿੱਚ ਕੋਈ ਢੋਈ ਮਿਲਣੀ ਹੈ, ਤੇ ਇੱਥੇ ਵੀ ਪੇਕੇ ਵੀ ਦੁਨੀਆ 'ਚ ਵੀ ਉਹਨਾਂ ਦਾ ਵਕਤ ਸੁੱਕਦਾ ਨਹੀਂ ਗੁਜ਼ਰਦਾ। ਫਿਰ ਵਾਤੜੀ ਨਾ ਪੁੱਛੇ ਹੀ ਧਨ ਸੁਹਾਗਣ ਨਾਉ, ਕਿ ਭਾਈ ਭਾਵੇਂ ਇੱਥੇ ਅਸੀਂ ਬਣੇ ਹੋਏ ਜੀ, ਅਸੀਂ ਬੜੇ ਖੁਸ਼ ਹੈ, ਪਰ ਜਦੋਂ ਤੱਕ ਫਿਰ ਪਿਆਰਾ ਪਤੀ ਰੱਬ ਤੁਹਾਡੀ ਸਾਰ ਨਹੀਂ ਲੈਂਦਾ, ਤੁਹਾਡਾ ਹਾਲ ਰੁਲਣ ਵਾਲਾ ਹੀ ਹੈ। ਔਰ ਇਹਨਾਂ ਬਾਬਾ ਫਰੀਦ ਦੇ 2 ਸ਼ਲੋਕਾਂ ਦੇ ਨਾਲ ਫਿਰ ਬਾਬਾ ਨਾਨਕ ਦਾ ਇੱਕ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਐਡ ਕੀਤਾ, ਇਹ ਦੱਸਣ ਦੇ ਲਈ ਕਿ ਭਾਈ ਅਲਟੀਮੇਟਲੀ ਕਿਨੇ ਜੁੜਨੇ ਰੱਬ ਦੇ ਨਾਲ, ਇਹ ਵੀ ਰੱਬ ਦੇ ਕੋਲ ਹੈ, ਕਿਨਾਂ ਰੂਹਾਂ ਨੂੰ ਉਹਨੇ ਆਪਣੇ ਨਾਲ ਜੋੜ ਕੇ ਵਡਿਆਣਾ। ਸਹੁਰੇ ਪਈਐ ਕੰਤ ਕੀ, ਕੰਤ ਅਗਮ ਅਥਾਓ, ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਕਿ ਬੇਸ਼ੱਕ ਰੱਬ ਬੇਪਰਵਾਹ ਹੈ, ਉਹ ਬਿਲਕੁਲ, ਪਰ ਉਹ ਬਖਸ਼ਿੰਦ ਵੀ ਹੈ। ਤੇ ਸਹੁਰੇ ਪਈਐ ਕੰਤ ਕੀ, ਕਿ ਭਾਈ ਜੇ ਰੱਬ ਨੂੰ ਚੰਗਾ ਲੱਗੇ, ਕੰਤ ਅਗਮ ਅਥਾਓ, ਉਹ ਕੰਤ
ਪਤੀ ਪਰਮੇਸ਼ਰ ਵਾਹਿਗੁਰੂ ਜਿਹੜਾ ਰੱਬ ਹੈ ਸਾਡਾ, ਉਹ ਜੀ। ਬਹੁਤ ਅਗੰਮ ਹੈ, ਬਹੁਤ ਅਥਾਹ ਹੈ, ਤੇ ਉਹਨੇ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ, ਕਿ ਜੇ ਉਹਨੂੰ ਚੰਗਾ ਲੱਗੇ ਤੇ ਫਿਰ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਰੂਹ ਹੈ ਉਹਨੂੰ ਆਪਣੇ ਨਾਲ ਜੋੜ ਕੇ ਆਪਣੀ ਬੇਪਰਵਾਹੀ ਦੇ ਵਿੱਚ ਆਪਣੇ ਪਿਆਰ ਦੇ ਨਾਲ ਆਪਣਾ ਹਿੱਸਾ ਬਣਾ ਲੈਂਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਜੋ ਅਹਿਮ ਇਸ਼ੂ ਨੇ ਔਰ ਜੋ ਗੁਰਬਾਣੀ ਵਿਚਾਰੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਦੇ ਨਾਲ ਆਪਣੇ ਦਰਸ਼ਕਾਂ ਕੋਲੋਂ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਸਮਾਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।